ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋਵੋਗੇ। ਅੱਛਾ ਜੀ, ਅੱਜ ਦਾ ਸਕੇਲਾ ਦੀ ਐਗਜ਼ਾਮ ਜਿਹੜਾ ਹੈ ਇਹ ਸਟੂਡੈਂਟ ਪਾਸ ਨਹੀਂ ਹੋਏ, ਫੇਲ ਹੋਏ ਨੇ। 5 ਗਲਤੀਆਂ ਇਹਨਾਂ ਦੀਆਂ ਹੋਈਆਂ ਨੇ ਤੇ ਥਿਊਰੀ ਪਾਸ ਨਹੀਂ ਕਰ ਸਕੇ। ਕੋਈ ਗੱਲ ਨਹੀਂ, ਨਾਰਮਲ ਹੈ। ਐਸ ਪਹਿਲੀ ਦਫਾ ਨਹੀਂ ਹੋਇਆ, ਇਨਸ਼ਾਅੱਲਾ ਦੂਸਰੀ ਦਫਾ ਹੋ ਜਾਏਗਾ। ਠੀਕ ਹੈ, ਤੇ ਗਲਤੀਆਂ ਵੇਖਣੇ ਇਹਨਾਂ ਦੀਆਂ ਕਿਹੜੀਆਂ ਨੇ ਬਈ, ਦਮਾਂਦੇ ਮੁਸ਼ਕਲ ਸਨ ਜਾਂ ਆਸਾਨ ਸਨ। ਠੀਕ ਹੈ, ਉਸ ਫਿਰ ਅੰਦਾਜ਼ਾ ਲਾਵਾਂਗੇ ਤੇ ਬਾਕੀ ਚਲੋ ਸਾਨੂੰ ਵੀ ਥੋੜਾ ਐਕਸਪੀਰੀਅੰਸ ਹੋ ਜਾਏਗਾ। ਚਲੋ ਜੀ, ਪਹਿਲਾ ਸਵਾਲ, ਕੀ intende cambiare corsia ਵਿੱਚ ਜਿਹੜਾ ਕੁਰਸੀਆ ਚੇਂਜ ਕਰਨਾ ਚਾਹੁੰਦਾ ਹੈ? deve controllare, ਕਹਿੰਦਾ ਉਹ ਚੈੱਕ ਕਰੇ ਕਿ la corsia che vuole occupare ਵਿੱਚ ਜਿਹੜੇ ਕੁਰਸੀ ਨੂੰ ਤੁਸੀਂ ਬਿਜ਼ੀ ਕਰਨਾ ਚਾਹੁੰਦੇ ਹੋ, ਮਤਲਬ ਜਿਹੜੇ ਕੁਰਸੀ ਤੁਸੀਂ ਜਾਣਾ ਚਾਹੁੰਦੇ ਹੋ, sia libera dietro per un tratto sufficiente, ਵੀ ਉਹਦਾ ਕਾਫੀ ਹਿੱਸਾ ਪਿੱਛੋਂ ਖਾਲੀ ਹੈ ਜਿਹੜੇ ਕੁਰਸੀ ਤੁਸੀਂ ਜਾਣਾ ਚਾਹੁੰਦੇ ਹੋ। vero। ਦੂਸਰਾ, durante la sosta, ਕਹਿੰਦਾ ਜਦੋਂ ਸੋਸਤਾ ਕਰਦੇ ਹੋ, il conducente, ਡਰਾਈਵਰ ਜਿਹੜਾ deve posizionare il cambio di velocità, ਕਹਿੰਦਾ ਉਹ ਗੇਅਰ ਦੀ ਪੋਜੀਸ਼ਨ ਰੱਖੇ ਤੇ ਲਾਉ ਤੋਂ ਵਿਚੂਰ ਆਪਣੀ ਗੱਡੀ ਦੀ ਇਨ ਫੋਲੇ ਨਿਊਟਰਲ ਰੱਖੇ, ਮਤਲਬ ਕੋਈ ਵੀ ਗੇਅਰ ਨਾ ਲਾਵੇ ਫਾਲਸੋ। ਜਦੋਂ ਵੀ ਪਾਰਕਿੰਗ ਲਾਣੀ ਹੈ, ਸੋਸਤਾ ਕਰਨਾ ਹੈ ਤੇ ਪਹਿਲਾ ਜਾਂ ਦੂਸਰਾ ਗੇਅਰ ਲਾ ਕੇ ਗੱਡੀ ਨੂੰ ਛੱਡਣਾ ਹੈ। ਠੀਕ ਹੈ, हैंड ब्रेक लाइए, पहला गेयर ला दियो, दूसरा ला दियो या रिवर्स ला दियो। ठीक है, फोले नहीं छड़ना, न्यूट्रल नहीं छड़ना। ठीक है, एक गलती ना हो गई, नॉर्मल सी सवाल। दूसरा, i guanti ad uso motociclistico, ਜਿਹੜੇ ਮੋਟਰਸਾਈਕਲ ਵਾਲੇ ਗਲਵਜ਼ ਯੂਜ਼ ਕਰਦੇ ਨੇ, hanno come principale scopo, ਕਹਿੰਦੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਹੈ quello di proteggere dal freddo, ਸਰਦੀ ਤੋਂ ਹਿਫਾਜ਼ਤ ਕਰਨਾ, pertanto ਇਸ ਲਈ inutile usarli estate, ਇਸ ਲਈ ਕਹਿੰਦਾ ਗਰਮੀਆਂ ਵਿੱਚ ਇਸਤੇਮਾਲ ਕਰਨੇ ਇਹ ਫਜ਼ੂਲ ਨੇ, ਫਾਲਸੋ। ਸਰਦੀ ਤੋਂ ਵੀ ਬਚਾਉਂਦੇ ਨੇ, ਲੇਕਿਨ ਮੇਨ ਇਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਜਦੋਂ ਜਿਹੜਾ ਮੋਟਰਸਾਈਕਲ ਮੋਟਰੀਨਾ ਚਲਾ ਰਿਹਾ ਅਗਰ ਉਹ ਡਿੱਗਦਾ ਹੈ ਤੇ ਉਹਨੂੰ ਹੱਥ ਤੇ ਜਿਹੜੀ ਸੱਟ ਲੱਗਦੀ ਹੈ ਉਸ ਚੀਜ਼ ਤੋਂ ਬਚਾ ਲੈਂਦੇ ਨੇ। ਚੌਥਾ, se un infortunato della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ, ਆ un abbondante emorragia esterna, ਤੇ ਉਹਦਾ ਖੂਨ ਤੇਜ਼ੀ ਦੇ ਨਾਲ ਨਿਕਲ ਰਿਹਾ ਹੈ, ਇਹ opportuno, ਕਹਿੰਦਾ ਤੁਹਾਨੂੰ ਚਾਹੀਦਾ ਹੈ se possibile, ਅਗਰ ਮੁਮਕਨ ਹੋਵੇ, mettere il ferito in posizione seduta, ਜਿਹੜਾ ਜ਼ਖਮੀ ਹੈ ਉਹਨੂੰ ਬਿਠਾ ਦਿਓ, ਉਸ ਦਰਿਆ ਤੱਕ ਜਾਂ ਦਰਿਆ ਤੱਕ ਕਰ ਦਿਓ, ਮਸਲਨ ਲਿਟਾ ਦਿਓ, ਜਿਸ ਤਰ੍ਹਾਂ ਬੰਦਾ ਅੱਧਾ ਲੇਟਿਆ ਹੁੰਦਾ ਅੱਧਾ ਬੈਠਿਆ ਹੁੰਦਾ। in attesa che arrivi in soccorso, ਡਾਕਟਰਾਂ ਦੇ ਆਉਣੇ ਤੱਕ। vero। 5 ਨੰਬਰ, il segnale raffigurato preannuncia, ਨਿਸ਼ਾਨ ਦੱਸ ਰਿਹਾ in caso di forte vento laterale, ਵਿੱਚ ਜਦੋਂ ਸਾਈਡਾਂ ਤੋਂ ਤੇਜ਼ ਹਵਾ ਹੋਵੇ, un pericolo che è maggiore per i veicoli, ਕਹਿੰਦਾ ਉਹਨਾਂ ਗੱਡੀਆਂ ਵਾਸਤੇ ਫਿਰ ਜ਼ਿਆਦਾ ਖਤਰਾ ਹੋਵੇਗਾ ਕਿ trainano ਕਾਰਵਾਨ, ਜਿਨ੍ਹਾਂ ਕਾਰਵਾਨ ਟੋਚਨ ਕੀਤੇ ਆ। ਵੇਰੋ, ਕਿਉਂਕਿ ਅਗਰ ਪਿੱਛੇ ਰਿਮੋਰਕਿਓ ਟੋਚਨ ਕਰ ਲਿਆ ਤੇ ਗੱਡੀ ਦੀ ਲੰਬਾਈ ਜ਼ਿਆਦਾ ਵੱਧ ਗਈ ਹੈ, ਜਿਤਨੀ ਲੰਬਾਈ ਵਧੇਗੀ ਉਹਨਾਂ ਹਵਾ ਦਾ ਪ੍ਰੈਸ਼ਰ ਜ਼ਿਆਦਾ ਪਵੇਗਾ। 6 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਸੋਸਤਾ ਮਨਾ ਵਿੱਚ ਅੱਗੇ ਟਾਈਮ ਲਿਖਿਆ ਹੈ, ਪਾਰਕਿੰਗ ਲਾ ਸਕਦੇ ਹੋ ਅੱਗੇ ਟਾਈਮ ਲਿਖਿਆ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ ਹੈ, consente la sosta, ਕਹਿੰਦੇ ਸੋਸਤੇ ਦੀ ਇਜਾਜ਼ਤ ਦਿੰਦਾ ਹੈ, dalle ore 20 alle ore 7, ਮਤਲਬ ਸ਼ਾਮ 8 ਤੋਂ ਲੈ ਕੇ ਸਵੇਰ 7 ਤੱਕ। ਅੱਗੇ ਟਾਈਮ ਵੇਖ ਲਓ ਜੀ ਲਿਖਿਆ ਹੈ ਤੇ ਵੇਰੋ ਹੈ ਪਾਰਕਿੰਗ ਵਾਲੇ ਨਿਸ਼ਾਨ ਦੇ। 7 ਨੰਬਰ, la segnaletica rappresentata in figura, ਜਿਹੜਾ ਨਿਸ਼ਾਨ ਤਸਵੀਰ ਦਿਖਾਇਆ ਗਿਆ ਹੈ, si trova solo, ਕਹਿੰਦਾ ਨਿਸ਼ਾਨ ਸਿਰਫ ਮਿਲੇਗਾ in vicinanza di passaggi a livello, ਫਾਟਕ ਦੇ ਨਜ਼ਦੀਕ ਕੋਨ ਬੈਰੀਅਰ, ਜਿੱਥੇ ਬੈਰੀਅਰ ਲੱਗੇ ਹੁੰਦੇ ਨੇ, ਫਾਲਸੋ। 8 ਨੰਬਰ, ਪੈਦਲ ਦਾ ਰਸਤਾ ਹੈ ਤੇ ਇਸ ਟਾਈਮ ਉਹ ਚੱਲ ਸਕਦੇ ਨੇ। il segnale raffigurato indica, ਨਿਸ਼ਾਨ ਦੱਸ ਰਿਹਾ orario di apertura, ਕਹਿੰਦਾ ਖੁੱਲਣੇ ਦਾ ਟਾਈਮ ਦੱਸ ਰਿਹਾ di una zona a traffico limitato, ਕਹਿੰਦਾ ਜਿਹੜਾ ਜ਼ੋਨਾ ਟ੍ਰੈਫਿਕੋ ਲਿਮਿਟਾto ਹੈ ਉਹਦੇ ਖੁੱਲਣੇ ਦਾ ਟਾਈਮ ਦੱਸ ਰਿਹਾ, ਫਾਲਸੋ। 9 ਨੰਬਰ, la strada rappresentata, ਇਹ ਜਿਹੜੀ ਸੜਕ ਦਿਖਾਈ ਗਈ ਹੈ ਇਹ ਕੰਪੋਸਟਾ ਬਣੀ ਹੈ ਦਾ ਦੂਏ ਕਰੇ ਜਾਤੇ, ਦੋ ਕਰੇ ਜਾਤਿਆਂ ਦੇ ਨਾਲ, ਫਾਲਸੋ ਜੀ। ਸਾਰਾ ਜਿਹੜਾ ਨਜ਼ਰ ਆ ਰਿਹਾ ਇੱਕੋ ਕਰੇ ਜਾਤਾ ਹੈ। 10 ਨੰਬਰ, ਸਿੱਧੀਆਂ ਜਾ ਸਕਦੇ ਹੋ, ਸੱਜੇ ਮੁੜ ਸਕਦੇ ਹੋ। il segnale raffigurato indica, ਨਿਸ਼ਾਨ ਦੱਸ ਰਿਹਾ ਕਿ ਇਹ obbligatorio, ਲਾਜ਼ਮੀ ਹੈ, proseguire, ਜਾਣਾ, solo dritto, ਸਿਰਫ ਸਿੱਧਿਆਂ, ਫਾਲਸੋ। 11 ਨੰਬਰ, ਇਸ਼ਾਰਾ ਤੁਸੀਂ ਵੇਖ ਲਿਆ ਜੀ। il semaforo in figura, ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ vale anche per i pedoni, ਕਹਿੰਦਾ ਪੈਦਲ ਵਾਸਤੇ ਵੀ ਵਾਲੇ ਮਤਲਬ ਲਾਗੂ ਹੁੰਦਾ ਹੈ, ਉਹਨਾਂ ਵਾਸਤੇ ਵੈਲਿਡ ਹੈ, ਫਾਲਸੋ। 12 ਨੰਬਰ, sulle autostrade, ਇਹ sulle strade extraurbane principali ਦੇ ਉੱਤੇ in caso di nebbia fitta, ਕਹਿੰਦਾ ਜਦੋਂ ਧੁੰਦ ਹੋਵੇ, con visibilità inferiore a 100 metri, ਤੇ ਨਜ਼ਰ 100 ਮੀਟਰ ਤੋਂ ਘੱਟ ਹੁੰਦਾ ਪਿਆ ਹੋਵੇ,
possono essere imposti i limiti massimi, ਕਹਿੰਦਾ ਮੈਕਸਿਮਮ ਲਿਮਟ ਲੱਗੀ ਹੋ ਸਕਦੀ ਹੈ ਟੈਂਪੋਰਾਨੇਈ ਆਰਜ਼ੀ ਤੌਰ ਤੇ ਦੀ ਵੈਲੋਸਿਟà ਸਪੀਡ ਦੀ non superiori a 50 ਕਿਲੋਮੀਟਰ all'ora ਵੀ ਤੁਸੀਂ ਫਿਰ 50 ਦੀ ਸਪੀਡ ਤੋਂ ਨਹੀਂ ਵਧਣਾ ਵੇਰੋ ਜੀ। ਅੱਛਾ ਜੀ, ਇਹ ਗਲਤੀ ਨਾ ਦੀ ਹੋਈ ਹੈ, ਇਹ ਚਲੋ ਸਮਝ ਸਕਦੇ ਹਾਂ ਕਿ ਸਵਾਲ ਜਿਹੜਾ ਥੋੜਾ ਟਫ ਸੀ। ਅਗਰ ਸਟਰਾਦਾ ਐਕਸੁਰਬਾਨਾ ਪ੍ਰਿੰਸੀਪਾਲੇ ਜਾਂ ਆਟੋਸਟਰਾਦੇ ਉੱਤੇ 100 ਮੀਟਰ ਤੋਂ ਘੱਟ ਨਜ਼ਰ ਆ ਰਿਹਾ ਹੋਵੇ ਕਿਸੇ ਵੀ ਵਜ੍ਹਾ ਤੋਂ, ਤੇ ਫਿਰ 50 ਦੀ ਸਪੀਡ ਉੱਥੇ ਹੋ ਸਕਦੀ ਹੈ, ਤੁਸੀਂ 50 ਦੀ ਸਪੀਡ ਰੱਖਣੀ ਹੈ। 13 ਨੰਬਰ, su strade a doppio senso di marcia, ਕਹਿੰਦਾ doppio senso ਸੜਕ ਦੇ ਉੱਤੇ con due ਕੁਰਸੀ ਹੈ ਜਿਹਦੇ ਦੋ ਕੁਰਸੀ ਹੋਣ, ਜਿਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਹੀ ਹੈ, ਇੱਕ ਕੁਰਸੀ ਜਾਣ ਵਾਸਤੇ ਔਰ ਇੱਕ ਆਉਣ ਵਾਸਤੇ। come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ incrociando altri veicoli, ਦੂਸਰੀਆਂ ਗੱਡੀਆਂ ਨੂੰ ਮਿਲਦੇ ਹੋ, ਕ੍ਰਾਸ ਕਰਦੇ ਹੋ। occorre, ਜ਼ਰੂਰੀ ਹੈ, spostarsi il più vicino, ਨਜ਼ਦੀਕ ਸ਼ਿਫਟ ਹੋ ਜਾਓ, possibile ਜਿਤਨਾ ਹੋ ਸਕਦਾ ਨਜ਼ਦੀਕ ਸ਼ਿਫਟ ਹੋ ਜਾਓ, al margine destro della carreggiata ਦੇ ਸੱਜੇ ਕਿਨਾਰੇ ਤੇ ਫੇਰੋ। 14 ਨੰਬਰ, il carico dei veicoli, ਜਿਹੜਾ ਗੱਡੀਆਂ ਦਾ ਸਮਾਨ ਹੈ, deve essere sistemato in modo, ਕਹਿੰਦਾ ਇਸ ਤਰੀਕੇ ਨਾਲ ਰੱਖਣਾ ਹੈ, da non mascherare dispositivi di illuminazione, ਵੀ ਜਿਹੜੀ ਰੋਸ਼ਨੀ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਅੱਗੇ ਮਾਸਕਰਾਰੇ, ਜਿਸ ਤਰ੍ਹਾਂ ਮਾਸਕ ਹੁੰਦਾ ਵੀ ਉਹਨਾਂ ਦੇ ਅੱਗੇ ਨਾ ਆ ਜਾਵੇ। ਇਹਦੀ segnalazione ਜਾਂ ਜਿਹੜੇ ਇਸ਼ਾਰੇ ਹੁੰਦੇ ਨੇ ਵਿਜ਼ੀਵਾ ਨਜ਼ਰ ਆਉਣੇ ਵਾਲੇ, ਸੁਲਤਾਨ ਹੋਣੇ ਤੋਂ ਸਵਾਲ ਗਲਤ ਹੋ ਗਿਆ, ਠੀਕ ਹੈ। ਕਹਿੰਦਾ ਸਿਰਫ durante la circolazione notturna, ਰਾਤ ਦੇ ਟਾਈਮ ਨੂੰ ਚੱਲਦਿਆਂ ਹੋਇਆ, ਫਾਲਸੋ। ਦਿਨ ਹੋਵੇ ਰਾਤ ਹੋਵੇ, ਲਾਈਟਾਂ ਦੇ ਅੱਗੇ ਇਸ਼ਾਰਿਆਂ ਦੇ ਅੱਗੇ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। 15 ਨੰਬਰ, circolare con un autovettura, ਕਹਿੰਦੇ ਗੱਡੀ ਨਾਲ ਚੱਲਦੇ ਹੋ, dotata di 8 posti, 8 ਸੀਟਾਂ ਨੇ, compreso il conducente, ਡਰਾਈਵਰ ਨੂੰ ਸ਼ਾਮਲ ਕਰਕੇ, con patente di categoria C, ਕਹਿੰਦਾ C ਕੈਟੇਗਰੀ ਦੇ ਲਾਇਸੈਂਸ ਨਾਲ, comporta una perdita di punti sulla patente, ਵੀ ਪਤੈਂਤੇ ਦੀਆਂ puntiਆਂ ਜ਼ਾਇਆ ਹੋਣ ਦੀਆਂ, ਫਾਲਸੋ। ਕਹਿੰਦਾ 8 ਸੀਟਾਂ ਵਾਲੀ ਤੁਸੀਂ ਆਟੋਵੈਟੂਰਾ ਚਲਾਉਂਦੇ ਹੋ C ਲਾਇਸੈਂਸ ਨਾਲ, ਤੁਹਾਡੀਆਂ puntiਆਂ ਕੱਟੀਆਂ ਜਾਣੀਆਂ, ਫਾਲਸੋ। ਹੈ ਗੱਡੀ ਤੇ ਅਸੀਂ B ਨਾਲ ਵੀ ਚਲਾ ਸਕਦੇ ਹਾਂ, ਇਹ ਇਹਨਾਂ ਦੀ ਗਲਤੀ ਹੋਈ ਹੈ। 15 ਨੰਬਰ, circolare con un autovettura, ਕਹਿੰਦਾ ਉਸ ਗੱਡੀ ਨਾਲ ਚੱਲਦੇ ਹੋ, dotata di 8 posti, ਜਿਹਦੀਆਂ 8 ਸੀਟਾਂ ਨੇ, compreso il conducente, ਡਰਾਈਵਰ ਨੂੰ ਸ਼ਾਮਲ ਕਰਕੇ, con patente di categoria C, ਤੇ ਕਹਿੰਦਾ C ਲਾਇਸੈਂਸ ਨਾਲ ਚੱਲਦੇ ਹੋ, comporta una perdita di punti sulla patente, ਤੇ ਕਹਿੰਦਾ ਪਤੈਂਤੇ ਦੀਆਂ puntiਆਂ ਕੱਟੀਆਂ ਜਾਣੀਆਂ, ਫਾਲਸੋ। ਹੈ ਗੱਡੀ ਤੇ ਅਸੀਂ B ਲਾਇਸੈਂਸ ਨਾਲ ਵੀ ਚਲਾ ਸਕਦੇ ਹਾਂ, ਤੇ C ਨਾਲ ਫਿਰ ਕਿਉਂ puntiਆਂ ਕੱਟੀਆਂ ਜਾਣੀਆਂ, ਠੀਕ ਹੈ। ਇੱਕ ਇਹਨਾਂ ਦੀ ਇਹ ਗਲਤੀ ਹੋਈ ਹੈ। 16 ਨੰਬਰ, le polizie assicurative stipulate, ਜਿਹੜੇ ਕਹਿੰਦੇ ਇੰਸ਼ੋਰੈਂਸ ਦੀਆਂ ਇਹ ਪੁਲਿਸੀਆਂ, di solito per coprire i danni da furto, ਜਿਹੜੇ ਚੋਰੀ ਵਾਲੇ ਨੁਕਸਾਨ ਨੂੰ ਕਵਰ ਕਰਦੀਆਂ ਨੇ, incendio, ਅੱਗ, atti vandalici, ਜਾਂ ਜਿਹੜਾ ਕੋਈ ਦੰਗਾ ਫਸਾਦ ਹੋ ਜਾਂਦਾ ਹੈ, eventi naturali, ਜਾਂ ਜਿਹੜਾ ਕੁਦਰਤੀ ਤੌਰ ਤੇ ਹੋ ਜਾਂਦਾ ਹੈ, ਉਹ danni al proprio veicolo, ਜਾਂ ਜਿਹੜਾ ਕੋਈ ਨੁਕਸਾਨ ਹੁੰਦਾ ਸਾਡੀ ਗੱਡੀ ਨੂੰ, non sono obbligatorie, ਕਹਿੰਦਾ ਇਹ ਜਿਹੜੀਆਂ ਪੁਲਿਸੀਆਂ ਨੇ ਇਹ obligatorio ਨਹੀਂ ਵੇਰੋ ਜੀ, ਤੁਸੀਂ ਅਗਰ ਆਪ ਰਖਾਣਾ ਚਾਹੁੰਦੇ ਹੋ ਇਹ ਚੀਜ਼ਾਂ ਤੇ ਰਖਵਾ ਸਕਦੇ ਹੋ, ਲੇਕਿਨ ਇਹ ਲਾਜ਼ਮੀ ਨਹੀਂ ਕਿ ਤੁਸੀਂ ਰਖਵਾਣੀ ਇੰਸ਼ੋਰੈਂਸ ਵਿੱਚ। 17 ਨੰਬਰ, il segnale raffigurato, ਨਿਸ਼ਾਨ ਦਿਖਾਇਆ ਗਿਆ, un segnale di precedenza, ਕਹਿੰਦਾ precedenza ਨਿਸ਼ਾਨ ਹੈ ਵੇਰੋ। 18 ਨੰਬਰ ਜੀ, ਕੋਨੋ ਦਾ ਨਿਸ਼ਾਨ ਆ ਗਿਆ, il cono raffigurato, ਜਿਹੜੀ ਕੋਨੋ ਦਿਖਾਈ ਗਈ ਹੈ, si usa, ਕਹਿੰਦਾ ਇਸਤੇਮਾਲ ਹੁੰਦੀ ਹੈ su strade, ਉਹਨਾਂ ਸੜਕਾਂ ਦੇ ਉੱਤੇ, dove avvengono abbondanti nevicate, ਜਿੱਥੇ ਬਰਫ਼ਬਾਰੀ ਹੁੰਦੀ ਹੈ, ਫਾਲਸੋ। 19 ਨੰਬਰ, la distanza di sicurezza ਫਾਸਲਾ deve essere almeno uguale, ਕਹਿੰਦਾ ਘੱਟੋ ਘੱਟ ਬਰਾਬਰ ਹੋਣਾ ਚਾਹੀਦਾ ai metri, ਉਹਨਾਂ ਮੀਟਰਾਂ ਦੇ, che il veicolo percorre durante il tempo di reazione, ਵੀ tempo di reazione ਦੇ ਘੱਟੋ ਘੱਟ ਬਰਾਬਰ ਹੋਣਾ ਚਾਹੀਦਾ ਵੇਰੋ। 20 ਨੰਬਰ, durante un sorpasso in autostrada, ਕਹਿੰਦਾ ਆਟੋਸਟਰਾਦੇ ਤੇ ਓਵਰਟੇਕ ਦੇ ਦੌਰਾਨ, la scarsa attenzione, ਵੀ ਜਿਹੜਾ ਥੋੜਾ ਧਿਆਨ ਦਿੰਦੇ ਹੋ posta ai veicoli, ਗੱਡੀਆਂ ਤੇ, che seguono, ਜਿਹੜੀਆਂ ਪਿੱਛੇ ਨੇ, può essere causa di incidente, ਕਹਿੰਦਾ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਵੇਰੋ। 21 ਨੰਬਰ, la luce della targa, ਜਿਹੜੀ ਨੰਬਰ ਪਲੇਟ ਦੀ ਲਾਈਟ ਹੈ ਦੀ un autoveicolo, ਗੱਡੀ ਦੀ, deve rimanere accesa, ਕਹਿੰਦਾ ਉਹ ਆਨ ਰਹਿਣੀ ਚਾਹੀਦੀ ਹੈ, se si sosta fuori dalla strada, ਅਗਰ ਪਾਰਕਿੰਗ ਸੋਸਤਾ ਕਰਦੇ ਹੋ ਸੜਕ ਤੋਂ ਬਾਹਰ, ਫਾਲਸੋ। 22 ਨੰਬਰ, idoneità alla guida, ਸਹੀ ਡਰਾਈਵਿੰਗ ਦੇ ਲਈ può essere compromessa, ਕਹਿੰਦਾ ਸਹੀ ਡਰਾਈਵਿੰਗ ਦੇ ਨਾਲ ਕੰਪਰੋਮਾਈਜ਼ ਹੋਵੇਗਾ, se si fa uso, ਜੇ ਤੁਸੀਂ ਯੂਜ਼ ਕਰਦੇ ਹੋ, di alcuni farmaci sedativi, ਨੀਂਦ ਵਾਲੀ ਮੈਡੀਸਨ ਵੇਰੋ। 23 ਨੰਬਰ, la forza aderente, ਜਿਹੜੀ ਰੋਡ ਗ੍ਰਿਪ ਦੀ ਤਾਕਤ ਹੈ, aumenta, ਇਹ ਵੱਧ ਜਾਏਗੀ, ਜ਼ਿਆਦਾ ਹੋਵੇਗੀ, se asfalto, ਅਗਰ ਫਰਸ਼ ਮਤਲਬ ਸੜਕ, ਇਹ coperto dal fango, ਚਿੱਕੜ ਦੇ ਨਾਲ ਕਵਰ ਹੈ ਤੇ ਫਾਲਸੋ, ਫਿਰ ਥੋੜੀ ਹੋਵੇਗੀ।
24 ਨੰਬਰ ਅੱਛਾ ਜੀ, ਇਹ ਵੀ ਸਵਾਲ ਆਉਂਦੇ ਹੀ ਹੁੰਦੇ ਨੇ ਪਏ, ਜਾਂ ਸਟਾਪ ਵਾਲਾ 320 ਮੀਟਰ ਵਾਲਾ ਹੁੰਦਾ ਪਿਆ ਤੇ ਜਾਂ ਨਾਰਮਲ 320 ਮੀਟਰ ਵਾਲਾ ਦਾਰੇ ਪ੍ਰੈਸੀਡੈਂਸ਼ੀਅਲ ਹੁੰਦਾ ਪਿਆ, ਠੀਕ ਹੈ। Il segnale raffigurato è ਨਿਸ਼ਾਨ ਦਿਖਾਇਆ ਗਿਆ si trova solo, ਕਹਿੰਦਾ ਸਿਰਫ ਮਿਲੇਗਾ nelle strade urbane ਸੜਕਾਂ ਦੇ ਵਿੱਚ ਫਾਲਸੋ। 5 ਨੰਬਰ il segnale raffigurato indica, ਨਿਸ਼ਾਨ ਦੱਸ ਰਿਹਾ ਹੈ la direzione direction da seguire, ਜਿਹਨੂੰ ਤੁਸੀਂ ਫਾਲੋ ਕਰਨਾ ਹੈ per raggiungere Taranto ਪਹੁੰਚਣੇ ਦੇ ਲਈ। ਫਾਲਸੋ ਅਗਰ ਬਿਆਂਕੋ ਕਲਰ 'ਚ ਇਸ ਤਰ੍ਹਾਂ ਦਾ ਕਿਸੇ ਜਗ੍ਹਾ ਦਾ ਨਾਮ ਲਿਖਿਆ ਆ ਜਾਂਦਾ ਹੈ ਤੇ ਇਹਦਾ ਮਤਲਬ ਤੁਸੀਂ ਇਸ ਸ਼ਹਿਰ ਇਸ ਜਗ੍ਹਾ ਪਹੁੰਚ ਗਏ ਹੋ, ਠੀਕ ਹੈ ਨਾ। ਵੇਰੋ ਕਿਤੇ ਫਾਲਸੋ ਹੈ। 26 ਨੰਬਰ il conducente driver deve valutare, ਕਹਿੰਦਾ ਅੰਦਾਜ਼ਾ ਲਾਵੇ la distanza di sicurezza, ਫਾਸਲੇ ਦਾ con riferimento anche alla velocità del veicolo che lo precede, ਜਿਹੜੀ ਅੱਗੇ ਗੱਡੀ ਚੱਲ ਰਹੀ ਹੈ ਉਹਦੀ ਸਪੀਡ ਦੇ ਹਿਸਾਬ ਨਾਲ ਵੀ। ਵੇਰੋ ਜ਼ਹਿਰੀ ਗੱਲ ਹੈ, ਅਗਲੀ ਗੱਡੀ ਜਿੰਨੀ ਸਪੀਡ ਤੇ ਚੱਲਦੀ ਹੈ ਵੀ ਫਿਰ ਅਸਾਂ ਵੀ ਉਸ ਹਿਸਾਬ ਨਾਲ ਸਪੀਡ ਰੱਖਣੀ ਹੈ ਤੇ ਫਿਰ ਉਸ ਹਿਸਾਬ ਨਾਲ distanza di sicurezza ਰੱਖਣਾ ਹੈ। 27 ਨੰਬਰ nella situazione rappresentata in figura, ਜਿਹੜੀ ਸਿਚੁਏਸ਼ਨ ਤਸਵੀਰ ਦਿਖਾਈ ਗਈ ਹੈ il veicolo H attraversa, ਕਹਿੰਦਾ ਇਹ ਕ੍ਰਾਸ ਕਰੇਗੀ incrocio per ultimo, ਚੌਕ ਨੂੰ ਆਖਰ ਤੇ। ਵੇਰੋ 28 ਨੰਬਰ quando si traina un rimorchio, ਜਦੋਂ rimorchio ਟੋਚਨ ਕਰਦੇ ਹੋ specie se carico, ਖਾਸ ਤੌਰ ਤੇ ਅਗਰ ਵਜ਼ਨ ਹੀ ਉਹਦੇ ਤੇ si ha una sensibile riduzione della capacità di accelerazione del veicolo, ਤੇ ਕਹਿੰਦਾ ਗੱਡੀ ਦੀ sensibile riduzione ਹੋ ਜਾਏਗੀ, ਮਤਲਬ ਉਹਦੀ ਪੀਕ ਉਹਦੀ ਘਟ ਜਾਏਗੀ। ਵੇਰੋ ਕਿਉਂਕਿ ਵਜ਼ਨ ਹੈ ਤੇ ਪੀਕ ਨਾਰਮਲ ਨਹੀਂ ਹੋਣ ਲੱਗੀ, ਠੀਕ ਹੈ। 29 ਨੰਬਰ causa probabile di incidenti, ਕਹਿੰਦਾ ਐਕਸੀਡੈਂਟ ਹੋ ਸਕਦਾ ਹੈ dovuti alla struttura della strada, ਸੜਕ ਦੇ ਸਟਰਕਚਰ ਢਾਂਚੇ ਦੀ ਵਜ੍ਹਾ ਤੋਂ। può essere mancanza, ਜਿਹੜੇ ਕੋਈ ਨਹੀਂ ਹੁੰਦੇ di segnalati orizzontali, ਜਿਹੜੇ horizontal ਨਿਸ਼ਾਨ ਨਹੀਂ ਹੁੰਦੇ, ਮਤਲਬ ਥੱਲੇ ਲੈਣਾ ਨਹੀਂ ਲੱਗੀਆਂ ਹੁੰਦੀਆਂ, ਇਹ ਵੀ ਕਹਿੰਦਾ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ। ਵੇਰੋ 3 ਨੰਬਰ una maggiore emissione di fumo dallo scarico, ਵਿੱਚ ਧੂਆਂ ਜ਼ਿਆਦਾ ਨਿਕਲ ਰਿਹਾ ਸਿਲੰਸਰ ਦੇ ਵਿੱਚੋਂ, ਇਹ sintomo di maggior inquinamento, ਕਹਿੰਦਾ ਇਹ ਨਿਸ਼ਾਨੀ ਹੈ ਕਿ ਜ਼ਿਆਦਾ ਪੋਲੂਸ਼ਨ ਆਲੂਦਗੀ ਬਣ ਰਹੀ ਹੈ causato dal motore, ਇੰਜਣ ਦੀ ਵਜ੍ਹਾ ਤੋਂ। ਵੇਰੋ